अस्सलाम वालेकुम दोस्तों, काशिफ हुसैन संधू ਤੁਹਾਡੀ ਖidmat ਵਿੱਚ ਪੰਜਾਬੀ ਸੱਚੀ ਤਾਰੀਖ ਦੀ ਇੱਕ ਹੋਰ ਗਵਾਹੀ ਲੈ ਕੇ ਹਾਜ਼ਰ। ਦੋਸਤੋ, ਤੁਹਾਨੂੰ ਸੁਣ ਕੇ ਹੈਰਾਨੀ ਹੋਏਗੀ ਕਿ ਕਦੇ ਪੰਜਾਬ ਦਾ ਇੱਕ ਮੁਸਲਮਾਨ ਸ਼ਾਇਰ ਉਹਦਾ ਕੌਮੀ ਸ਼ਾਇਰ ਵੀ ਹੁੰਦਾ ਸੀ, ਪੂਰੇ ਪੰਜਾਬ ਦਾ 200-250 ਸਾਲ ਪਹਿਲੇ ਜਦੋਂ ਸਾਂਝਾ ਪੰਜਾਬ ਸੀ ਇੱਥੇ, ਤੇ ਉਹਨੂੰ ਪੂਰੇ ਪੰਜਾਬ ਦਾ ਸਾਂਝਾ ਕੌਮੀ ਸ਼ਾਇਰ ਸਮਝਿਆ ਜਾਂਦਾ ਸੀ। ਉਸ ਸ਼ਾਇਰ ਦਾ ਨਾਮ ਸੀ ਸ਼ਾਹ ਮੁਹੰਮਦ। ਸਾਡੇ ਕੁਝ ਦੋਸਤ ਜਿਹੜੇ ਪੰਜਾਬੀ ਅਦਬ ਨਾਲ ਲਗਾਓ ਰੱਖਦੇ ਨੇ, ਉਹਦੇ ਨਾਲ ਉਹ ਮੋਹ ਰੱਖਦੇ ਨੇ, ਉਹਦੇ ਬਾਰੇ 'ਚ ਵਾਕਫ ਹੋਣਗੇ, ਲੇਕਿਨ ਆਮ ਆਵਾਮ ਉਹਦੇ ਬਾਰੇ 'ਚ ਜਾਣਕਾਰੀ ਨਹੀਂ ਰੱਖਦੀ। ਤੇ ਮੈਂ ਅੱਜ ਤੁਹਾਨੂੰ ਉਹਦੀ ਰਾਹੀਂ ਪੰਜਾਬ ਦੀ ਸੱਚੀ ਤਾਰੀਖ ਦੀ ਇੱਕ ਹੋਰ ਗਵਾਹੀ ਦੇਣ ਜਾ ਰਿਹਾ। ਸ਼ਾਹ ਮੁਹੰਮਦ ਉਹ ਬੰਦਾ ਹੈ ਜਿਹਨੇ ਸਭ ਤੋਂ ਪਹਿਲੇ ਪੰਜਾਬ ਭਗਤੀ ਦੇ ਜਸ ਗਾਏ ਨੇ, ਔਰ ਜਸ ਵੀ ਉਹਨੇ ਕਿਵੇਂ ਗਾਏ ਨੇ ਕਿ ਅੰਗਰੇਜ਼ਾਂ ਸਿੱਖਾਂ ਦੀ ਜਿਹੜੀ ਲੜਾਈ ਹੋਈ ਸੀਗੀ ਉਹਦੇ ਵਿੱਚ ਜਿਹੜਾ ਕੁਝ ਧਰੋਹ ਹੋਇਆ, ਜੋ ਸਿਆਸਤ ਚੱਲੀ, ਜੋ ਪੰਜਾਬ ਦੇ ਨਾਲ ਜ਼ਿਆਦਤੀਆਂ ਹੋਈਆਂ ਔਰ ਅੰਗਰੇਜ਼ਾਂ ਦੇ ਇੱਥੇ ਆਉਣ 'ਤੇ ਉਹਨੇ ਵੈਣ ਪਾਏ ਨੇ। ਉਹਦੇ ਵਿੱਚ ਉਹਨੇ ਨਹੀਂ ਵੇਖਿਆ ਕਿ ਮੇਰੇ ਹਾਕਮ ਜਿਹੜੇ ਸਾਨੂੰ ਸਿੱਖ ਸਨ, ਆਉਣ ਵਾਲੇ ਅੰਗਰੇਜ਼ ਨੇ। ਉਹਨੇ ਇਹ ਵੇਖਿਆ ਕਿ ਸਾਡਾ ਸਾਂਝਾ ਪੰਜਾਬ ਜਿਹੜਾ ਇਹ ਵੰਡਿਆ ਜਾ ਰਿਹਾ, ਇਹ ਤਰੁੱਟ ਰਿਹਾ, ਇਹ ਬਰਬਾਦ ਹੋ ਰਿਹਾ। ਉਹਨੇ ਖਾਲਸਾ ਹਕੂਮਤ ਦੇ ਜਾਣ 'ਤੇ, ਬਜ਼ਾਰ ਜਿਹੜੀ ਖਾਲਸਾ ਹਕੂਮਤ ਸੀਗੀ ਉਹਦੇ ਜਾਣ 'ਤੇ, ਜਾਂ ਪੰਜਾਬ ਹਕੂਮਤ ਦੇ ਜਾਣ 'ਤੇ, ਉਹਨੂੰ ਪੰਜਾਬ ਹਕੂਮਤ ਦੇ ਨਾਂ ਤੋਂ ਯਾਦ ਕਰਦਾ, ਉਹਨੇ ਵੈਨ ਪਾਏ ਨੇ। ਇਹ ਵਾਰ ਜਿਹੜੀ ਉਹਦੇ ਹੱਥ ਦੀ ਲਿਖੀ ਮੈਂ ਤੁਹਾਡੇ ਅੱਗੇ ਹੁਣ ਲਿਆਉਣ ਜਾ ਰਿਹਾ, ਇਹ ਅਸਲ 'ਚ ਪੰਜਾਬ ਹਕੂਮਤ ਦੇ ਹੱਥੋਂ ਜਾਣ ਦਾ ਮਰਸੀਆ ਹੈ। ਇੱਥੋਂ ਤੁਸੀਂ ਅੰਦਾਜ਼ਾ ਕਰੋ ਕਿ ਉਸ ਵੇਲੇ ਦਾ ਮੁਸਲਮਾਨ ਜਿਹੜਾ ਸੀ ਉਹ ਸਿੱਖ ਹਕੂਮਤ ਨੂੰ ਸਿਰਫ ਸਿੱਖਾਂ ਦੀ ਹਕੂਮਤ ਨਹੀਂ ਸੀ ਸਮਝਦਾ, ਉਹ ਪੰਜਾਬ ਦੀ ਹਕੂਮਤ ਸਮਝਦਾ ਸੀ, ਤੇ ਉਹਦੇ ਜਾਣ 'ਤੇ ਉਹ ਕਿੰਨਾ ਅਫਸੋਸ ਕਰਦਾ ਸੀ। ਦੋਸਤੋ, ਇਹਦਾ ਇਹ ਮਕਸਦ ਹਰਗਿਜ਼ ਨਹੀਂ ਹੈ ਇਸ ਵੀਡੀਓ ਦੇ ਬਣਾਉਣ ਦਾ ਜਾਂ ਗੱਲ ਕਰਨ ਦਾ ਕਿ ਅਸੀਂ ਕੋਈ ਇੱਥੇ ਸਿੱਖਾਂ ਨੂੰ ਵਡਿਆ ਰਹੇ ਹਾਂ। ਅਸੀਂ ਨਾ ਸਿੱਖਾਂ ਨੂੰ ਵਡਿਆ ਰਹੇ ਹਾਂ, ਨਾ ਮੁਸਲਮਾਨਾਂ ਨੂੰ ਵਡਿਆ ਰਹੇ ਹਾਂ। ਅਸੀਂ ਸਾਂਝੇ ਪੰਜਾਬ ਦੀ ਗੱਲ ਕਰ ਰਹੇ ਹਾਂ। ਅਸੀਂ ਪੰਜਾਬ ਨੂੰ ਵਡਿਆ ਰਹੇ ਹਾਂ, ਔਰ ਪੰਜਾਬ ਦਾ ਉਹ ਕਲਚਰ ਤੁਹਾਡੇ ਅੱਗੇ ਰੱਖਣਾ ਚਾਹੁੰਦੇ ਹਾਂ, ਉਹ ਕੰਪੋਜ਼ਿਟ ਕਲਚਰ ਰੱਖਣਾ ਚਾਹੁੰਦੇ ਹਾਂ ਜਿਹਦੇ ਵਿੱਚ ਮਜ਼ਹਬ ਦੀ, ਧਰਮਾਂ ਦੀ ਤਫਰੀਕ ਨਹੀਂ ਸੀਗੀ। ਦੋਸਤੋ, ਸ਼ਾਹ ਮੁਹੰਮਦ ਜਿਹੜੇ ਨੇ ਇਹ ਅੰਮ੍ਰਿਤਸਰ ਜੰਮੇ ਨੇ ਕੁਝ ਮਾਹਿਰੀਨ ਦੇ ਮੁਤਾਬਿਕ, ਔਰ ਕੁਝ ਕਹਿੰਦੇ ਨੇ ਕਿ ਇਹ ਗੁਰਦਾਸਪੁਰ ਦੇ, ਲੇਕਿਨ ਜ਼ਿਆਦਾ ਦੀ ਰਾਏ ਹੈ ਕਿ ਅੰਮ੍ਰਿਤਸਰ ਜੰਮੇ ਸਨ। ਦੋਸਤੋ, ਇਹਨਾਂ ਦੀ ਪੈਦਾਇਸ਼ ਜਿਹੜੀ ਹੈ ਉਹ ਤਕਰੀਬਨ 1780 ਦੇ ਵੇਲੇ ਦੀ ਹੈ ਤਕਰੀਬਨ, ਤੇ ਇਹ ਤਕਰੀਬਨ ਵਫਾਤ ਪਾਈ ਹੈ ਇਹਨਾਂ ਨੇ 1852 ਦੇ ਵਿੱਚ। 70-72 ਸਾਲ ਦੀ ਉਮਰ ਇਹਨਾਂ ਨੇ ਪਾਈ ਹੈ, ਔਰ ਵਡੇਰੀ ਉਮਰ ਦੇ ਵਿੱਚ ਇਹਨਾਂ ਨੇ ਪੰਜਾਬ ਦੀ ਹਕੂਮਤ ਅੰਗਰੇਜ਼ਾਂ ਦੇ ਹੱਥੇ ਜਾਂਦੇ ਵੇਖੀ। ਰਣਜੀਤ ਸਿੰਘ ਦੀ ਜਿਹੜੀ ਹਕੂਮਤ ਸੀਗੀ ਉਹ ਉਹਦੇ ਵਾਰਸਾਂ ਦੇ ਹੱਥੋਂ ਨਿਕਲ ਕੇ ਇਹਨਾਂ ਨੇ ਅੰਗਰੇਜ਼ਾਂ ਦੇ ਹੱਥੇ ਜਾਂਦੇ ਵੇਖੀ, ਤੇ ਇਹਨਾਂ ਨੇ ਜਿਹੜੇ ਉਹਦੇ ਤੋਂ ਵੈਨ ਪਾਏ ਨੇ, ਜਿਹੜੇ ਕੋਲਾਟਾਂ, ਜਿਹੜੀ ਉਹਦੀ ਤਾਰੀਖ ਦੱਸੀ ਹੈ ਸਾਨੂੰ, ਜੋ ਤਜਜ਼ੀਆ ਕੀਤਾ, ਉਹ ਬੜਾ ਮਜ਼ੇਦਾਰ ਹੈ। ਅਗਰ ਕੋਈ ਦੋਸਤ ਪੜ੍ਹਨਾ ਚਾਹਵੇ ਤਾਂ ਤੁਹਾਨੂੰ ਨੈੱਟ ਤੋਂ ਜਾ ਕੇ ਲੱਭ ਵੀ ਜਾਏਗੀ। ਦੋਸਤੋ, ਸ਼ਾਹ ਮੁਹੰਮਦ ਜਿਹੜੇ ਸਨ ਇਹਨਾਂ ਦਾ ਤਾਲੁਕ ਜਿਹੜਾ ਸੀਗਾ ਉਹ ਅਰਬ ਨਾਲ ਸੀ। ਇਹ ਕੁਰੈਸ਼ੀ ਸਨ, ਤੇ ਕੁਰੈਸ਼ੀ ਹੋਣ ਦੇ ਨਾਤੇ ਇਹਨਾਂ ਨੇ ਹਿਜਰਤ ਕੀਤੀ ਸੀ। ਇਹਨਾਂ ਨੇ ਤੇ ਜਾਂ ਇਹਨਾਂ ਦੇ ਵਾਲਦ ਸਾਹਿਬ ਨੇ, ਇਹ ਤੈਅ ਨਹੀਂ ਹੈ ਕਿ ਹਿਜਰਤ ਕਿਹਨੇ ਕੀਤੀ ਸੀ, ਲੇਕਿਨ ਬਹਰਹਾਲ ਇਹ ਕੁਝ ਨਸਲਾਂ ਪਹਿਲੇ ਹੀ ਪੰਜਾਬ ਮੁੰਤਕਲ ਹੋਏ ਸਨ। ਉਹ ਇੱਕ ਤੋਂ ਲੈ ਕੇ 2-3 ਨਸਲਾਂ ਜਾਂ 4 ਨਸਲਾਂ ਤੱਕ ਉਹ ਸਮੇਂ ਹੋ ਸਕਦਾ ਹੈ। ਔਰ ਇਹ ਬਾਬਾ ਬੁੱਲੇ ਸ਼ਾਹ ਦੀ ਪੈਰਵੀ ਕੀਤੀ ਇਹਨਾਂ ਨੇ, ਵਾਰਿਸ ਸ਼ਾਹ ਦੀ। ਜਿਵੇਂ ਉਹ ਅਰਬ ਤੋਂ ਆਏ ਤੇ ਉਹ ਪੰਜਾਬ ਧਰਤੀ 'ਚ ਰਚ ਗਏ, ਇੱਦਾਂ ਹੀ ਇਹ ਵੀ ਇੱਥੇ ਆਏ ਤੇ ਇਹਨਾਂ ਨੇ ਆ ਕੇ ਪੰਜਾਬ ਧਰਤੀ ਨੂੰ ਆਪਣੇ ਸੀਨੇ ਨਾਲ ਲਾ ਲਿਆ, ਔਰ ਉਹਨੂੰ ਆਪਣਾ ਪਿਓ ਮੰਨ ਲਿਆ, ਆਪਣੀ ਮਾਂ ਮੰਨ ਲਿਆ, ਆਪਣਾ ਸਪੁੱਤਰ ਮੰਨ ਲਿਆ, ਜੋ ਸਮਝੋ। ਇੱਕ ਉਹਨਾਂ ਨੇ ਜਿਹੜਾ ਰਿਸ਼ਤਾ ਹੁੰਦਾ ਹੈ ਇੱਕ ਵਿਅਕਤੀ ਦਾ ਆਪਣੀ ਧਰਤੀ ਦੇ ਨਾਲ, ਉਹ ਉਹਨਾਂ ਨੇ ਉਹ ਬਿਲਕੁਲ ਮੋਹ ਦੇ ਨਾਲ ਉਹਨੂੰ ਆਪਣੇ ਆਪ ਨੂੰ ਉਹਦੇ ਨਾਲ ਜੋੜ ਲਿਆ। ਡਾਕਟਰ ਗੋਪਾਲ ਸਿੰਘ ਦਰਦੀ, ਸੀਤਾਰਾਮ ਕੋਹਲੀ, ਡਾਕਟਰ SS ਅਮੂਲ ਇਹ ਕਹਿੰਦੇ ਨੇ ਕਿ ਪੰਜਾਬ ਦੇਸ਼ ਭਗਤੀ ਦੇ ਪਹਿਲੇ ਸ਼ਾਇਰ ਸਨ, ਯਾਨੀ ਹੁੱਬੁਲ ਵਤਨੀ ਦੇ ਜਿਹੜੇ ਜਸ ਗਾਣ ਵਾਲੇ ਪਹਿਲੇ ਸ਼ਾਇਰ ਸਨ। ਤੇ ਰਾਏ ਗਿਆਨੀ ਤੇ ਹੀਰਾ ਸਿੰਘ ਤੇ ਗਲਵੰਤ MA ਇਹਨਾਂ ਦੀ ਵੀ ਰਾਏ ਇਹੀ ਹੈ ਕਿ ਇਹ ਜਿਹੜੇ ਸਨ ਇਹ ਪੰਜਾਬ ਦੇ ਪਹਿਲੇ ਕੌਮੀ ਸ਼ਾਇਰ ਸਨ। ਸਾਡੇ ਵਾਲੇ ਪਾਸੇ ਚੂੰਕਿ ਅਸੀਂ ਆਪਣੇ ਵਿਰਸੇ ਨੂੰ ਮੁਸਲਿਮ ਗੈਰ ਮੁਸਲਿਮ 'ਚ ਵੰਡ ਲਿਆ, ਇਸ ਲਈ ਅਸੀਂ ਆਪਣੀ ਸੱਚੀ ਤਾਰੀਖ ਨੂੰ ਵੇਖਣਾ ਪਸੰਦ ਨਹੀਂ ਕਰਦੇ। ਤੇ ਇਸੇ ਸਿਲਸਿਲੇ 'ਚ ਕਾਸ਼ਿਫ ਹੁਸੈਨ ਸੰਧੂ ਤੁਹਾਡੇ ਅੱਗੇ ਇਹੋ ਜਿਹੀ ਚੀਜ਼ਾਂ ਲੈ ਕੇ ਆਉਂਦੇ ਤਾਂ ਕਿ ਤੁਸੀਂ ਸਮਝ ਸਕੋ ਕਿ ਅਸੀਂ ਪੰਜਾਬ ਦੀ ਕਿਹੜੀ ਵਿਰਾਸਤ ਦੇ ਵਾਰਸ ਹਾਂ। ਚੜ੍ਹਦੇ ਪੰਜਾਬੀ ਦੋਸਤੋ, ਉਹਨਾਂ ਦੇ ਨਾਂ ਤੋਂ 1970 ਦੇ ਵਿੱਚ ਸ਼ਾਹ ਮੁਹੰਮਦ ਫਾਊਂਡੇਸ਼ਨ ਬਣਾਈ ਗਈ, ਲਾਇਬ੍ਰੇਰੀ ਸਕੂਲ ਬਣਾਇਆ ਗਿਆ ਤੇ ਉਹਨਾਂ ਦੀ ਖਿਦਮਾਤ ਨੂੰ ਸਰਾਹਿਆ ਗਿਆ।
ਇਹ ਵੀ ਯਾਦ ਰੱਖਿਆ ਜਾਏ ਕਿ ਇਹ ਵਾਰਿਸ ਸ਼ਾਹ ਤੋਂ ਬਾਅਦ ਸਭ ਤੋਂ ਜ਼ਿਆਦਾ ਵਿਕਣ ਵਾਲੇ ਸ਼ਾਇਰ ਨੇ, ਯਾਨੀ ਇਹਨਾਂ ਦੀ ਜਿਹੜੀ ਵਾਰ ਹੈ ਵਾਰਿਸ ਸ਼ਾਹ ਤੋਂ ਬਾਅਦ ਸਭ ਤੋਂ ਜ਼ਿਆਦਾ ਵਿਕਣ ਵਾਲੀ ਕਿਤਾਬਾਂ 'ਚ ਸ਼ਾਮਲ ਹੈ, ਜਿਹੜੀ ਕਰੋੜਾਂ ਦੀ ਤਾਦਾਦ ਵਿੱਚ ਛਪ ਕੇ ਵਿਕ ਚੁੱਕੀ ਹੈ। ਦੋਸਤੋ ਇਹ ਹੁਣ ਥੋੜ੍ਹਾ ਜਿਹਾ ਮੈਂ ਇਹਨਾਂ ਦੀ ਵਾਰ ਦੇ ਬਾਰੇ 'ਚ ਤੁਹਾਨੂੰ ਕੁਝ ਸਾਂਝਾ, ਉਹਨਾਂ ਦੀ ਕੁਝ ਚੀਜ਼ਾਂ ਤੁਹਾਡੇ ਨਾਲ ਸਾਂਝੀਆਂ ਕਰਾਂਗਾ ਜਿਹੜੀਆਂ ਬੜੀ ਮਜ਼ੇਦਾਰ ਨੇ ਔਰ ਤੁਸੀਂ ਸੁਣ ਕੇ ਯਕੀਨੀ ਤੌਰ ਤੇ ਇੰਜੋਏ ਕਰੋਗੇ। ਸਭ ਤੋਂ ਪਹਿਲੇ ਤੇ ਉਹ ਕਹਿੰਦੇ ਨੇ ਅੰਗਰੇਜ਼ ਦੀ ਪੰਜਾਬ ਵਿੱਚ ਆਮਦ ਨੂੰ ਉਹ ਇੰਝ ਲਿਖਦੇ ਨੇ, ਕਹਿੰਦੇ ਨੇ ਰਾਜ਼ੀ ਬਹੁਤ ਰਹਿੰਦੇ ਮੁਸਲਮਾਨ ਹਿੰਦੂ, ਸਿਰੇ ਦੋਵਾਂ ਦੇ ਉੱਤੇ ਆਫਾਤ ਆਈ। ਗੌਰ ਨਾਲ ਤੁਸੀਂ ਮਿਸਰਾ ਸੁਣਿਆ ਜੋ ਕਹਿੰਦੇ ਨੇ ਰਾਜ਼ੀ ਬਹੁਤ ਰਹਿੰਦੇ ਮੁਸਲਮਾਨ ਹਿੰਦੂ, ਸਿਰੇ ਦੋਵਾਂ ਦੇ ਉੱਤੇ ਆਫਾਤ ਆਈ। ਮਤਲਬ ਉਹਨਾਂ ਦਾ ਕਹਿਣ ਦਾ ਇਹ ਹੈ ਕਿ ਸਮਾਜ ਵਿੱਚ ਮੁਸਲਮਾਨ ਤੇ ਹਿੰਦੂ ਇੱਕ ਦੂਜੇ ਨਾਲ ਬਹੁਤ ਰਾਜ਼ੀ ਰਹਿੰਦੇ ਨੇ, ਖੁਸ਼ੀ ਵਸਦੇ ਨੇ, ਤੇ ਪਰ ਉਹਨਾਂ ਦੇ ਦੋਨਾਂ ਦੇ ਸਿਰਾਂ ਦੇ ਉੱਤੇ ਇੱਕ ਆਫਤ ਆ ਗਈ ਹੈ, ਅੰਗਰੇਜ਼ ਦੇ ਕਬਜ਼ੇ ਨੂੰ ਆਫਤ ਨਾਲ ਗਿਣ ਰਹੇ ਨੇ। ਇੱਥੇ ਤੁਸੀਂ ਉਹਨਾਂ ਦੇ ਜ਼ਰਾ ਜ਼ੇਨ ਵੀ ਚੈੱਕ ਕਰਿਆ ਜਾਏ ਕਿ ਉਹਨਾਂ ਨੇ ਕਿਹੜੀ ਬਿਹਤਰੀਨ ਪੇਸ਼ੀਨਗੋਈ ਕੀਤੀ ਜਿਹੜੀ ਇਹ ਸੱਚੀ ਸਾਬਤ ਹੋ ਰਹੀ ਹੈ। ਉਹਨਾਂ ਨੇ ਉਦੋਂ ਹੀ ਉਹਦਾ ਅੰਦਾਜ਼ਾ ਲਾ ਲਿਆ ਸੀ ਕਿ ਇਹ ਜਿਹੜੀ ਸੱਤ ਸਮੁੰਦਰੋਂ ਪਾਰ ਇਹ ਕੌਮ ਆ ਰਹੀ ਹੈ, ਕੋਈ ਅਨੋਖੀ ਚੀਜ਼ ਹੈ, ਇਹਦਾ ਕਰੂਰਾ ਸਾਡੇ ਨਾਲ ਨਹੀਂ ਰਲਦਾ, ਇਹ ਇੱਥੇ ਆ ਕੇ ਕੋਈ ਨਾ ਕੋਈ ਪੁੱਠਾ ਕੰਮ ਕਰੇਗੀ। ਉਹ ਕਹਿੰਦੇ ਨੇ ਸ਼ਾਹ ਮੁਹੰਮਦਾ ਵਿੱਚ ਪੰਜਾਬ ਦੇ ਜੀ, ਉਹ ਕਹਿੰਦੇ ਨੇ ਸ਼ਾਹ ਮੁਹੰਮਦਾ ਵਿੱਚ ਪੰਜਾਬ ਦੇ ਜੀ ਕਦੇ ਨਹੀਂ ਸੀ ਤੀਸਰੀ ਜ਼ਾਤ ਆਈ। ਉਹ ਕਹਿੰਦੇ ਨੇ ਹਿੰਦੂ ਤੇ ਮੁਸਲਮਾਨ ਦੋਵੇਂ ਇਕੱਠੇ ਰਹਿੰਦੇ ਸਨ, ਰਲ ਮਿਲ ਕੇ ਤੇ ਸਕੂਨ ਨਾਲ ਰਹਿੰਦੇ ਸਨ, ਕਦੀ ਕੋਈ ਤੀਜੀ ਜ਼ਾਤ ਇਹਨਾਂ ਦੇ ਵਿੱਚ ਆਈ ਨਹੀਂ ਸੀ। ਅੱਛਾ ਇਹ ਯਾਦ ਰੱਖਿਆ ਜੇ ਕਿ ਉਦੋਂ ਸਿੱਖ ਜਿਹੜੇ ਸਨ ਬਾਕਾਇਦਾ ਹਿੰਦੂ ਮਤ ਤੋਂ ਅਲੱਗ ਨਹੀਂ ਸੀ ਹੋਏ, ਉਹ ਉਸ ਹਿੰਦੂਆਂ ਦਾ ਫਿਰਕਾ ਸਮਝਿਆ ਜਾਂਦਾ ਸੀ, ਇਸ ਲਈ ਉਹਨਾਂ ਨੇ ਹਿੰਦੂ ਮੁਸਲਿਮ ਦੋਵਾਂ ਦਾ ਨਾਂ ਲਿਆ, ਸਿੱਖਾਂ ਦਾ ਨਾਂ ਨਹੀਂ ਲਿਆ। ਉਹ ਕਹਿੰਦੇ ਨੇ ਕਿ ਸ਼ਾਹ ਮੁਹੰਮਦਾ ਵਿੱਚ ਪੰਜਾਬ ਦੇ ਜੀ ਕਦੇ ਨਹੀਂ ਸੀ ਤੀਸਰੀ ਜ਼ਾਤ ਆਈ। ਉਹ ਇਸ ਚੀਜ਼ ਤੋਂ ਘਬਰਾ ਰਹੇ ਸਨ ਕਿ ਇਹ ਜਿਹੜੀ ਕੌਮ ਹੈ ਇਹ ਨਵੀਂ ਹੈ, ਇਹ ਕਦੀ ਵੇਖੀ ਨਹੀਂ ਹੈ, ਗੋਰੇ ਜਿਹੜੇ ਸੱਤ ਸਮੁੰਦਰੋਂ ਪਾਰ ਆਏ ਨੇ ਇਹਨਾਂ ਦੀ ਜ਼ੁਬਾਨ ਵੀ ਕਦੇ ਨਹੀਂ ਸੁਣੀ, ਇਹ ਔਰ ਉਹਨਾਂ ਦੀ ਸਾਜ਼ਿਸ਼ਾਂ ਉਹਨਾਂ ਨੇ ਕੁਝ ਨਾ ਕੁਝ ਸਮਝ ਲਈਆਂ ਸਨ। ਉਹਨਾਂ ਨੂੰ ਲੱਗਦਾ ਸੀ ਕਿ ਇਹ ਲੋਕ ਨਵਾਂ ਕੰਮ ਪਾਉਣਗੇ, ਔਰ ਬਾਅਦ ਵਿੱਚ ਉਹੀ ਹੋਇਆ। ਤੁਹਾਡੇ ਸਾਹਮਣੇ ਕਿ ਅੰਗਰੇਜ਼ ਨੇ ਡਿਵਾਈਡ ਐਂਡ ਰੂਲ, ਤਕਸੀਮ ਕਰੋ ਤੇ ਹਕੂਮਤ ਕਰੋ ਦੇ ਫਲਸਫੇ ਦੇ ਤਹਿਤ ਪੂਰੇ ਪੰਜਾਬ ਨੂੰ ਕੀ ਪੂਰੇ ਹਿੰਦੁਸਤਾਨ ਨੂੰ ਧਰਮੀ ਅੱਗ ਦੀ ਨਫ਼ਰਤ ਵਿੱਚ ਬਾਲ ਕੇ ਰੱਖ ਦਿੱਤਾ। ਹੁਣ ਥੋੜ੍ਹਾ ਜਿਹਾ ਤੁਹਾਡੇ ਅੱਗੇ ਮੈਂ ਉਹਨਾਂ ਦੀ ਜਿਹੜੀ ਵਾਰ ਹੈ ਉਹਦੇ ਵਿੱਚ ਲਾਹੌਰ ਦਰਬਾਰ ਦੀ ਜਿਹੜੀ ਫੌਜਾਂ ਜਿਹੜੀਆਂ ਜਾਂਦੀਆਂ ਨੇ ਲੜਨ ਵਾਸਤੇ, ਉਹਨਾਂ ਦਾ ਬਿਆਨ ਕਰਾਂਗਾ। ਇਹ ਵੀ ਬੜਾ ਮਜ਼ੇਦਾਰ ਇੱਕ ਹਵਾਲਾ ਹੈ ਉਹਨਾਂ ਦਾ। ਉਹ ਕਹਿੰਦੇ ਨੇ ਲੱਗੀ ਧਮਕ ਸਾਰੇ ਹਿੰਦੁਸਤਾਨ ਅੰਦਰ, ਦਿੱਲੀ ਆਗਰਾ ਹਾਂਸੀ ਹਸਾਰ ਮੀਆਂ, ਬੈਕਾਨੇਰ ਲਖਨਊ ਅਜਮੇਰ ਜੈਪੁਰ ਪਈਆਂ ਭਾਜਣਾ ਜਮਨਾ ਤੋਂ ਪਾਰ ਮੀਆਂ। ਔਰ ਉਹਨਾਂ ਨੇ ਆਪਣੀ ਵਾਰ ਨੂੰ ਨਾਮ ਦਿੱਤਾ ਜੰਗੇ ਹਿੰਦ ਪੰਜਾਬ। ਉਹ ਇਹਨੂੰ ਪੰਜਾਬ ਤੇ ਹਿੰਦ ਦਾ ਮੁਕਾਬਲਾ ਵੇਖਦੇ ਸਨ। ਉਹ ਇਸ ਲਈ ਕਿ ਅੰਗਰੇਜ਼ ਦੀ ਫੌਜ ਵਿੱਚ ਬਾਹਲੇ ਜਿਹੜੇ ਸਿਪਾਹੀ ਸਨ ਬਹੁਤ ਜ਼ਿਆਦਾ, ਉਹ ਤੇ ਹਿੰਦੁਸਤਾਨੀ ਸਨ, ਹਿੰਦੁਸਤਾਨ ਦੇ ਮੁਖਤਲਿਫ ਸ਼ਹਿਰਾਂ ਦੇ ਸਨ। ਉਹ ਹਿੰਦੀ ਸਨ, ਪੂਰਬੀ ਸਨ, ਦੱਖਣੀ ਸਨ, ਬੰਗਾਲੀ ਸਨ, ਤੇ ਅਫਸਰ ਹੀ ਉਹਨਾਂ ਦੇ ਗੋਰੇ ਹੁੰਦੇ ਸਨ ਜ਼ਿਆਦਾ। ਤੁਸੀਂ ਸਮਝ ਲਓ ਕਿ ਅੰਗਰੇਜ਼ ਫੌਜ ਦਾ 2/10 ਹਿੱਸਾ ਜਿਹੜਾ ਹੁੰਦਾ ਸੀਗਾ ਉਹ ਅੰਗਰੇਜ਼ ਅਫਸਰਾਂ 'ਤੇ ਮੁਸ਼ਤਮਲ ਹੁੰਦਾ ਸੀ, ਬਾਕੀ 8 ਹਿੱਸੇ ਉਹ ਮਕਾਮੀ ਫੌਜਾਂ ਤੋਂ ਭਰਤੀ ਕਰਦੇ ਸਨ। ਇਹ ਪਹਿਲੀ ਦਫਾ ਜਿਹੜੇ ਪੂਰਬੀ ਸਿਪਾਹੀ ਸਨ ਇਹਨਾਂ ਨੇ ਪੰਜਾਬ ਦੇ ਉੱਤੇ ਹਮਲਾ ਕੀਤਾ ਸੀ, ਤੇ ਇਸ ਲਈ ਜਿਹੜੇ ਪੰਜਾਬੀ ਲੜਨ ਵਾਲੇ ਸਨ ਸਿਪਾਹੀ, ਉਹਨਾਂ ਨੂੰ ਉਹ ਯਾਦ ਰਿਹਾ ਕਿ ਸਾਡਾ ਕਿਹਨਾਂ ਨਾਲ ਮੁਕਾਬਲਾ ਹੋਇਆ ਸੀ। ਉਹਨਾਂ ਨੇ ਅੰਗਰੇਜ਼ਾਂ ਦੇ ਨਾਲ ਨਾਲ ਉਹਨਾਂ ਹਿੰਦੁਸਤਾਨੀਆਂ ਨੂੰ ਵੀ ਆਪਣਾ ਦੁਸ਼ਮਣ ਤੇ ਸ਼ਰੀਕ ਸਮਝ ਲਿਆ। ਜ਼ਾਹਿਰ ਹੈ ਜਿੰਨਾ ਤੁਸੀਂ ਲੜਦੇ ਹੋ ਔਰ ਜੋ ਕੌਮੀ ਵਾਲੇ ਨਾਲ ਤੁਹਾਡੇ 'ਤੇ ਹਮਲਾਵਰ ਹੁੰਦੇ ਨੇ, ਤਲਵਾਰ ਨਾਲ ਤਲਵਾਰ ਖਹਿੰਦੀ, ਤੁਹਾਡੇ ਜ਼ਿਹਨ ਦੇ ਵਿੱਚ ਫਿਰ ਉਹ ਚੀਜ਼ ਮੌਤਾਂ ਹੁੰਦੀਆਂ ਨੇ, ਵਫਾਤਾਂ ਹੁੰਦੀਆਂ ਨੇ, ਜਾਨ ਲਈ ਜਾਂਦੀ ਦੂਜੇ ਦੀ, ਤਾਂ ਤੁਹਾਨੂੰ ਉਹ ਚੀਜ਼ ਭੁੱਲ ਨਹੀਂ ਸਕਦੀ। ਅੱਛਾ ਅੱਗੇ ਉਹ ਕਹਿੰਦੇ ਨੇ ਚੱਲੀ ਸਭ ਪੰਜਾਬ ਦੀ ਬਾਦਸ਼ਾਹੀ, ਨਹੀਂ ਦਲਾਂ ਦਾ ਅੰਤ ਸ਼ੁਮਾਰ ਮੀਆਂ, ਸ਼ਾਹ ਮੁਹੰਮਦਾ ਕਿਸੇ ਨਾਲ ਅੜਕਣਾ ਹੈ, ਸਿੰਘ ਰਹਿਣਗੇ ਦਿੱਲੀ ਨੂੰ ਮਾਰਨੀਆਂ। ਫਿਰ ਉਹ ਪੰਜਾਬੀ ਫੌਜਾਂ ਦੀ ਬਹਾਦਰੀ ਬਿਆਨ ਕਰਦੇ ਨੇ। ਉਹ ਕਹਿੰਦੇ ਨੇ ਕਿ ਪੰਜਾਬ ਦੀ ਜਿਹੜੀ ਬਾਦਸ਼ਾਹੀ ਹੈ ਇਹਦੇ ਲਸ਼ਕਰਾਂ ਦਾ ਕੋਈ ਸ਼ੁਮਾਰ ਨਹੀਂ, ਸ਼ਾਹ ਮੁਹੰਮਦ ਜਿਹੜਾ ਇਹ ਸਾਡੀ ਫੌਜ ਟੁੱਟਦੀ ਪਈ ਹੈ ਤੇ ਇਹ ਦਿੱਲੀ ਨੂੰ ਜਾ ਕੇ ਕਬਜ਼ਾ ਕਰ ਲੈਣਗੇ, ਕਿਉਂਕਿ ਦਿੱਲੀ ਜਾਂ ਕਲਕੱਤਾ ਉਸ ਵੇਲੇ ਅੰਗਰੇਜ਼ਾਂ ਦਾ ਦਾਰੁਲ ਹਕੂਮਤ ਸੀਗਾ। ਤੇ ਉਹ ਕਹਿੰਦੇ ਨੇ ਕਿ ਪੰਜਾਬੀ ਫੌਜਾਂ ਦੀ ਰਵਾਨਗੀ ਨਾਲ ਹਿੰਦੁਸਤਾਨ ਦੇ ਸ਼ਹਿਰਾਂ 'ਚ ਖਲਬਲੀ ਮਚ ਗਈ ਹੈ, ਤੇ ਹੁਣ ਯਕੀਨਨ ਸਿੱਖ ਜਿਹੜੇ ਨੇ ਉਹ ਦਿੱਲੀ ਫਤਿਹ ਕਰਕੇ ਰਹਿਣਗੇ। ਇੱਥੋਂ ਤੁਸੀਂ ਉਸ ਵੇਲੇ ਦੇ ਲੋਕਾਂ ਦੇ ਜਜ਼ਬਾਤ ਦਾ ਅੰਦਾਜ਼ਾ ਕਰ ਸਕਦੇ ਹੋ ਕਿ ਉਹ ਕਿਵੇਂ ਵੇਖ ਰਹੇ ਸਨ ਇਸ ਸਾਰੇ ਵਾਕਿਏ ਨੂੰ। ਉਹ ਇਸ ਵਾਕਿਏ ਨੂੰ ਪੰਜਾਬ ਤੇ ਹਿੰਦੁਸਤਾਨ ਦੇ ਲੜਾਈ ਦਾ ਇੱਕ ਉਹ ਮਿਸਾਲ ਬਣਾ ਕੇ ਵੇਖ ਰਹੇ ਸਨ, ਨਾ ਕਿ ਉਹ ਇਹਨੂੰ ਮਹਿਜ਼ ਅੰਗਰੇਜ਼ਾਂ ਦੇ ਇੱਥੇ ਆਉਣਾ ਸਮਝ ਰਹੇ ਸਨ। ਉਹ ਜਿਹੜੀ ਉਹਦੀ ਵਜ੍ਹਾ ਮੈਂ ਤੁਹਾਨੂੰ ਦੱਸ ਚੁੱਕਿਆ। ਫਿਰ ਦੁਬਾਰਾ ਇਸ ਗੱਲ ਨੂੰ ਰਿਪੀਟ ਕਰਦੇ ਨੇ, ਅਸੀਂ ਮੁੱਦੇ ਨੂੰ ਇੱਕ ਹੋਰ ਤਰੀਕੇ ਦੇ ਨਾਲ ਕਹਿੰਦੇ ਨੇ, ਕੂੰਜਾਂ ਨਜ਼ਰ ਆਈਆਂ ਬਾਜ਼ਾਂ ਭੁੱਖਿਆਂ ਨੂੰ, ਅੱਖੀਂ ਵੇਖਿਆ ਚੋਟ ਚਲਾਉਂਦੇ ਨਹੀਂ। ਇਹ ਉਹ ਸਿੱਖਾਂ ਦੀ ਦਲੇਰੀ ਦੇ ਬਾਰੇ 'ਚ ਕਹਿੰਦੇ ਨੇ, ਆਪਣੀ ਫੌਜ ਦੇ ਬਾਰੇ 'ਚ, ਕਿ ਅੱਖੀਂ ਵੇਖਿਆ ਚੋਟ ਚਲਾਉਂਦੇ ਨਹੀਂ, ਸਿੰਘਾਂ ਮਾਰ ਕੇ ਕਟਕ ਮੁਕਾ ਦਿੱਤੇ ਹਿੰਦੁਸਤਾਨੀ ਪੂਰਬੀ ਦੱਖਣੀ ਜੀ। ਉਹ ਕਹਿੰਦੇ ਨੇ ਕਿ ਸਿੰਘਾਂ ਨੇ ਮਾਰ ਕੇ ਲਸ਼ਕਰ ਮੁਕਾ ਦਿੱਤੇ ਨੇ, ਕਿਹੜੇ ਹਿੰਦੁਸਤਾਨੀ ਪੂਰਬੀ ਤੋਂ ਮੁਰਾਦ ਹੈ ਮਸ਼ਰਕ ਵਾਲੇ ਪਾਸੇ ਦਾ, ਯਾਨੀ ਕਿ ਜਿਹੜਾ ਸਾਰਾ ਇਲਾਕਾ ਹੈ ਉੜੀਸਾ ਬੰਗਾਲ ਔਰ ਸਾਰਾ ਵਿੱਚ ਆ ਜਾਂਦਾ ਹੈ, ਤੇ ਦੱਖਣੀ ਤੋਂ ਮੁਰਾਦ ਹੈ ਦੱਖਣ ਜਨੂਬੀ ਹਿੰਦੁਸਤਾਨ, ਤਮਿਲ ਮਲਿਆਲਮ ਤੇਲਗੂ ਮਹਾਰਾਸ਼ਟਰ ਵਗੈਰਾ।
ਇੱਕ ਹੋਰ ਗੱਲ, 1857 ਦੇ ਵਿੱਚ ਜਦੋਂ ਲੜਾਈ ਹੋਈ ਤਾਂ ਕਿਹਾ ਗਿਆ ਪੰਜਾਬ ਨੇ ਜਿਹੜਾ ਹੈ ਉਹ ਹਿੱਸਾ ਨਹੀਂ ਲਿਆ ਜਾਂ ਰਲ ਕੇ ਲੜਦੀ ਰਹੀਆਂ ਉਹਨਾਂ ਦੀਆਂ ਫੌਜਾਂ ਅੰਗਰੇਜ਼ਾਂ ਦੇ ਨਾਲ। ਉਹਦੀ ਇੱਕ ਵਜ੍ਹਾ ਦੋਸਤੋ ਇਹ ਵੀ ਹੈ, ਅਗਰਚਾ ਕਿ ਪੰਜਾਬ ਨੇ ਹਿੱਸਾ ਲਿਆ ਹੈ, ਲੇਕਿਨ ਜਿਵੇਂ ਪੂਰੇ ਬਾਕੀ ਉੱਪਰਲੇ ਹਿੰਦੁਸਤਾਨ ਨੇ, ਸ਼ਮਾਲੀ ਹਿੰਦੁਸਤਾਨ ਨੇ ਜਿਵੇਂ ਹਿੱਸਾ ਲਿਆ, ਪੰਜਾਬ ਨੇ ਉੱਦਾਂ ਨਹੀਂ ਲਿਆ। ਉਹਦੀ ਵਜ੍ਹਾ ਇੱਕ ਇਹ ਵੀ ਸੀ ਦੋਸਤੋ ਕਿ ਜਿਹੜੇ ਪੂਰਬੀ ਸਨ, ਜਿਹੜੇ ਹਿੰਦੁਸਤਾਨੀ ਸਨ, ਇਹਨਾਂ ਨੇ ਅੰਗਰੇਜ਼ਾਂ ਥੱਲੇ ਰਹਿ ਕੇ ਪੰਜਾਬ 'ਤੇ ਕਬਜ਼ਾ ਕੀਤਾ ਸੀ। ਇਹਨਾਂ ਦੇ ਫੌਜੀਆਂ ਨੂੰ, ਇਹਨਾਂ ਦੀ ਫੌਜਾਂ ਨੂੰ ਪੰਜਾਬ ਦੇ ਵਿੱਚ ਥਾਂ ਥਾਂ 'ਤੇ ਘੁੰਮਦਾ ਹੋਇਆ ਔਰ ਕਬਜ਼ਾ ਕਰਦਾ ਔਰ ਉੱਤੇ ਹਕੂਮਤ ਕਰਦਾ ਵੇਖਿਆ ਸੀ। ਤੇ ਦਿਲਾਂ 'ਚ ਇੱਕ ਨਫ਼ਰਤ ਸੀ ਪੰਜਾਬੀ ਫੌਜੀਆਂ ਦੀ, ਸਿੱਖ ਫੌਜੀਆਂ ਦੇ ਦਿਲਾਂ 'ਚ ਖਾਸ ਕਰ ਬੜੀ ਨਫ਼ਰਤ ਸੀ। ਉਹਨਾਂ ਨੇ 1857 ਦੇ ਵਿੱਚ ਜਦੋਂ ਅੰਗਰੇਜ਼ ਦੀ ਫੌਜ ਵਿੱਚ ਸ਼ਾਮਲ ਹੋ ਗਏ ਤਾਂ ਉਹਨਾਂ ਨੇ ਜਾ ਕੇ ਆਪਣੇ ਵੱਲੋਂ ਦਿੱਲੀ ਦੇ ਉੱਤੇ ਜਾਂ ਦੂਜੇ ਇਲਾਕਿਆਂ 'ਤੇ ਕਬਜ਼ਾ ਕਰਕੇ ਇਹ ਬਦਲਾ ਚੁਕਾਇਆ। ਹੁਣ ਇੱਕ ਹੋਰ ਮਜ਼ੇ ਦੀ ਗੱਲ, ਉਹ ਜਿਹੜੀ ਫੌਜ ਸੀਗੀ ਸਾਰੀ, ਉਹਦਾ ਜਿਹੜਾ ਜਿਹੜੀ ਸਿੱਖ ਫੌਜ ਸੀ, ਖਾਲਸਾ ਫੌਜ ਸੀ, ਤੁਹਾਨੂੰ ਮਜ਼ੇ ਦੀ ਗੱਲ ਇਹ ਦੱਸਾਂਗਾ, ਉਹਦੇ ਵਿੱਚ ਮੁਸਲਮਾਨ ਪਲਟਨਾ ਵੀ ਸਨ। ਉਹਨਾਂ ਨੂੰ ਨਜੀਬ ਪਲਟਨਾ ਕਹਿੰਦੇ ਸੀ, ਨਜੀਬ ਪਲਟਨਾ। ਇਹ ਸਿੱਖਾਂ ਨਾਲੋਂ ਤਾਂ ਘੱਟ ਹੁੰਦੀਆਂ ਸਨ ਲੇਕਿਨ ਮੌਜੂਦ ਸਨ। ਇਹਨਾਂ ਨੂੰ ਖਾਸ ਕੰਮ ਦਿੱਤੇ ਜਾਂਦੇ ਸਨ। ਇੱਕ ਹੋਰ ਬੜੀ ਮਜ਼ੇ ਦੀ ਗੱਲ ਇਹ ਹੈ ਕਿ ਸਿੱਖ ਫੌਜ ਦਾ ਤੋਪਖਾਨਾ ਸਾਰਾ ਦਾ ਸਾਰਾ ਮੁਸਲਮਾਨ ਅਫਸਰਾਂ ਦੇ ਹੱਥ 'ਚ ਸੀ, ਕਿਉਂਕਿ ਸਿੱਖ ਬਾਰੂਦ ਦੇ ਕੋਲ ਜਾਣਾ ਪਸੰਦ ਨਹੀਂ ਸੀ ਕਰਦੇ। ਉਹਦੀ ਕੋਈ ਰੀਜ਼ਨ ਹੋਏਗੀ ਜਿਹੜੀ ਮੇਰੇ ਫਿਲਹਾਲ ਇਲਮ 'ਚ ਨਹੀਂ ਹੈ, ਲੇਕਿਨ ਸਾਰਾ ਤੋਪਖਾਨਾ ਜਿਹੜਾ ਅਹਿਮ ਤਰੀਨ ਹਿੱਸਾ ਹੈ ਫੌਜ ਦਾ, ਉਹ ਸਾਰਾ ਮੁਸਲਮਾਨ ਅਫਸਰਾਂ ਦੇ ਹੱਥ 'ਚ ਸੀ। ਹੁਣ ਤੁਸੀਂ ਇੱਕ ਬੰਦ ਸੁਣੋ ਉਸੇ ਹਵਾਲੇ ਨਾਲ। ਮਜ਼ਹਰ ਅਲੀ ਤੇ ਮਾਗੇ ਖਾਂ ਕੂਚ ਕੀਤਾ, ਤੋਪਾਂ ਸ਼ਹਿਰ ਥੀ ਬਾਹਰ ਨਿਕਾਲੀਆਂ ਨਹੀਂ। ਮਜ਼ਹਰ ਅਲੀ ਤੇ ਮਾਗੇ ਖਾਂ ਦੋ ਅਫਸਰ ਸਨ। ਉਹਨਾਂ ਦੇ ਬਾਰੇ 'ਚ ਕਹਿ ਰਹੇ ਨੇ ਕਿ ਉਹਨਾਂ ਨੇ ਤੋਪਾਂ ਸ਼ਹਿਰ ਤੋਂ ਬਾਹਰ ਕੱਢੀਆਂ ਜਦੋਂ ਲਸ਼ਕਰ ਜਾਣ ਲੱਗਾ। ਫਿਰ ਉਹ ਕਹਿੰਦੇ ਨੇ ਬੇੜਾ ਚੜਿਆ ਸੁਲਤਾਨ ਮਹਿਮੂਦ ਵਾਲਾ, ਤੋਪਾਂ ਨਾਲ ਇਮਾਮ ਸ਼ਾਹ ਵਾਲੀਆਂ ਨਹੀਂ। ਇਹ ਜਿਹੜੇ ਇਮਾਮ ਸ਼ਾਹ ਸਨ, ਇਹ ਅਵਧ ਦੀ ਫੌਜ ਦੇ ਕਮਾਂਡਰ ਸਨ ਤੋਪਖਾਨੇ ਦੇ। ਇਹਨਾਂ ਨੇ ਲਾਹੌਰ ਦਰਬਾਰ 'ਚ ਆ ਕੇ ਮੁਲਾਜ਼ਮਤ ਕਰ ਲਈ ਸੀਗੀ। ਇੱਕ ਹੋਰ ਥਾਂ 'ਤੇ ਉਹ ਕਹਿੰਦੇ ਨੇ ਇਲਾਹੀ ਬਖਸ਼ ਪਟੋਲੀ ਨੇ ਮਾਂਝ ਕੇ ਜੀ ਧੂਪ ਦੇ ਕੇ ਤਖਤ ਬਹਾਲੀਆਂ ਨੇ। ਇਲਾਹੀ ਬਖਸ਼ ਪਟੋਲੀ ਬੜਾ ਅਹਿਮ ਅਫਸਰ ਸੀ। ਜਦੋਂ ਚੇਲਿਆਂ ਵਾਲਾ ਲੜਾਈ ਹੋਈ ਆਖਰੀ ਸਿੱਖਾਂ ਦੀ ਅੰਗਰੇਜ਼ਾਂ ਦੇ ਨਾਲ, ਚਤਰ ਸਿੰਘ ਅਟਾਰੀ ਵਾਲਾ ਤੋਂ ਉਹਦੇ ਪੁੱਤਰ ਦੀ, ਤੇ ਉਸ ਵੇਲੇ ਇਹੀ ਉਹ ਅਫਸਰ ਸੀ ਜਿਹਨੇ ਸਭ ਤੋਂ ਪਹਿਲੇ ਅੰਗਰੇਜ਼ ਦੇ ਕੇ ਜਾ ਕੇ ਹਥਿਆਰ ਪਾਏ ਤੇ ਇਹਨੇ ਲੜਨ ਤੋਂ ਇਨਕਾਰ ਕਰਤਾ। ਇਹਦੀ ਕੋਈ ਜ਼ਾਤੀ ਰੀਜ਼ਨ ਹੋਏਗੀ, ਮੇਰਾ ਖਿਆਲ ਹੈ ਕਿ ਸ਼ਾਇਦ ਇਹ ਵਜ੍ਹਾ ਸੀ ਕਿ ਬਹੁਤ ਜਾਨੀ ਨੁਕਸਾਨ ਹੋ ਚੁੱਕਿਆ ਸੀ ਔਰ ਇਹਨੂੰ ਲੱਗਦਾ ਸੀ ਅਸੀਂ ਨਹੀਂ ਜਿੱਤ ਸਕਾਂਗੇ, ਤੇ ਇਹਨੇ ਜਾ ਕੇ ਹਥਿਆਰ ਪਾਇਆ, ਜਿੱਥੋਂ ਜਾ ਕੇ ਫਿਰ ਸਿੱਖ ਫੌਜ ਦੀ ਜਿਹੜੀ ਕਮਾਂਡਰਸ਼ਿਪ ਹੈ ਉਹਦੀ ਹਿੰਮਤ ਟੁੱਟ ਗਈ ਤੇ ਉਹਨਾਂ ਨੇ ਵੀ ਫਿਰ ਆਪਣੇ ਹਥਿਆਰ ਪਾ ਦਿੱਤੇ। ਇਹ ਆਖਰੀ ਵਕਤ ਤੱਕ ਨਾਲ ਰਿਹਾ ਹੈ ਖਾਲਸਾ ਫੌਜ ਦੇ। ਮੇਰੇ ਅੰਦਾਜ਼ੇ ਦੇ ਵਿੱਚ ਸਰਦਾਰ ਮਜੀਠੀਆ ਹੀ ਸ਼ਾਇਦ ਵਾਹਿਦ ਗੈਰ ਮੁਸਲਿਮ ਅਫਸਰ ਸੀ ਤੋਪਖਾਨੇ ਦਾ। ਬਾਕੀ ਜਿਹੜੇ ਸਾਰੇ ਅਫਸਰ ਸਨ ਤੁਹਾਡੇ ਅੱਗੇ ਮੈਂ ਨਾਂ ਲੈ ਛੱਡੇ ਨੇ। ਮਜ਼ਹਰ ਅਲੀ ਹੈ, ਮਾਗੇ ਖਾਂ ਹੈ, ਗੌਸੇ ਖਾਂ ਵੀ ਇੱਕ ਅਫਸਰ ਸੀ ਜਿਹਦਾ ਨਾਮ ਇੱਥੇ ਨਹੀਂ ਹੈਗਾ ਮੌਜੂਦ, ਲੇਕਿਨ ਉਹ ਬੜਾ ਮਸ਼ਹੂਰ ਤੋਪਖਾਨੇ ਦਾ ਅਫਸਰ ਸੀਗਾ। ਇਲਾਹੀ ਬਖਸ਼ ਪਟੋਲੀ ਹੈ, ਤੇ ਇਮਾਮ ਸ਼ਾਹ, ਮਜ਼ਹਰ ਅਲੀ, ਮਾਗੇ ਖਾਂ, ਸੁਲਤਾਨ ਮਹਿਮੂਦ, ਮਤਲਬ ਇਹ ਸਾਰੇ ਅਫਸਰ ਤੁਸੀਂ ਦੇਖ ਸਕਦੇ ਹੋ ਵੱਡੇ ਵੱਡੇ ਇਹ ਮੁਸਲਮਾਨ ਸਨ। ਤੇ ਇੰਝ ਅਸੀਂ ਇਹ ਕਹਿ ਸਕਦੇ ਹਾਂ ਕਿ ਉਸ ਵੇਲੇ ਜਿਹੜੀ ਫੌਜ ਸੀਗੀ ਉਹ ਸਾਰੇ ਪੰਜਾਬ ਦੀ ਫੌਜ ਸੀ, ਨਾ ਕਿ ਉਹ ਸਿਰਫ ਸਿੱਖ ਫੌਜ ਸੀਗੀ। ਅੱਛਾ, ਫਿਰ ਜਦੋਂ ਜੰਗ ਹਾਰ ਜਾਂਦੇ ਨੇ ਸਿੰਘ, ਜਦੋਂ ਵਾਪਸ ਆਉਂਦੇ ਨੇ ਤਾਂ ਉਹ ਤੰਜ਼ੀਹ ਅੰਦਾਜ਼ ਨਾਲ ਫਿਰ ਉਹਨਾਂ ਨੂੰ ਮੁਖਾਤਬ ਕਰਦੇ ਨੇ ਔਰ ਜੋ ਕਹਿੰਦੇ ਨੇ ਉਹ ਕੁਝ ਇਸ ਤਰ੍ਹਾਂ ਕਹਿੰਦੇ ਨੇ, ਸੁੱਖੀ ਵਸਦਾ ਸ਼ਹਿਰ ਲਾਹੌਰ ਸਾਰਾ, ਸਗੋਂ ਕੁੰਜੀਆਂ ਹੱਥ ਫੜਾ ਏ। ਕਹਿੰਦੇ ਨੇ ਸਾਰਾ ਸ਼ਹਿਰ ਲਾਹੌਰ ਸੁੱਖੀ ਵਸ ਰਿਹਾ ਸੀਗਾ, ਤੁਸੀਂ ਆਪ ਜਾ ਕੇ ਦੁਸ਼ਮਣਾਂ ਦੇ ਹੱਥ ਕੁੰਜੀਆਂ ਦੇ ਆਏ ਹੋ। ਇਹ ਤੋਂ ਪਤਾ ਲੱਗਦਾ ਕਿ ਲਾਹੌਰ ਦੀ ਹਕੂਮਤ ਰਣਜੀਤ ਸਿੰਘ ਦੀ ਥੱਲੇ ਬਹੁਤ ਸੁੱਖੀ ਵਸ ਰਹੀ ਸੀ, ਬਹੁਤ ਚੰਗੀ ਵਸ ਰਹੀ ਸੀ। ਹਾਲਾਂਕਿ ਉਹਦੇ ਵਿੱਚ ਥੋੜ੍ਹੇ ਬਹੁਤ ਮਸਾਇਲ ਵੀ ਸਨ, ਲੇਕਿਨ ਉਹਦੇ ਬਾਵਜੂਦ ਬਹਿਸੀਅਤ ਮਜਮੂਈ ਉਹ ਸ਼ਹਿਰੀ ਜਿਹੜੇ ਸਨ ਉਹ ਖੁਸ਼ ਸਨ। ਅੱਛਾ ਜੀ, ਫਿਰ ਉਹ ਕਹਿੰਦੇ ਨੇ ਸ਼ਾਹ ਮੁਹੰਮਦਾ, ਕਹਿੰਦੇ ਨੇ ਲੋਕ ਸਿੰਘ ਜੀ ਤੁਸੀਂ ਚੰਗੀਆਂ ਪੂਰੀਆਂ ਪਾਏ। ਉਹ ਫਿਰ ਉਹਨੂੰ ਛੇੜਦੇ ਨੇ, ਟੁਚਕਰਾਂ ਕਰਦੇ ਨੇ, ਕਹਿੰਦੇ ਨੇ ਕਿ ਸਿੰਘ ਜੀ, ਮਤਲਬ ਸਰਦਾਰਾਂ ਨੂੰ ਕਹਿੰਦੇ ਨੇ ਕਿ ਤੁਸੀਂ ਚੰਗੀਆਂ ਪੂਰੀਆਂ ਪਾ ਆਏ ਹੋ, ਤੁਸੀਂ ਤੇ ਉਹਨਾਂ 'ਤੇ ਕਬਜ਼ਾ ਕਰਨ ਜਾਣਾ ਸੀ, ਉਹਨੂੰ ਹਰਾਉਣ ਜਾਣਾ ਸੀ, ਤੁਸੀਂ ਆਪ ਨਿਕਲੇ ਉਹਨਾਂ ਦੇ ਖਿਲਾਫ ਲੜਨ ਤੇ ਤੁਸੀਂ ਆਪ ਹੀ ਹਾਰ ਕੇ ਆ ਗਏ ਹੋ। ਬਹਰਹਾਲ ਇਹ ਸ਼ਾਹ ਮੁਹੰਮਦ 'ਤੇ ਲਿਖਣ ਨੂੰ ਦੋਸਤੋ ਬਹੁਤ ਕੁਛ ਹੈ, ਲੇਕਿਨ ਜ਼ਾਹਿਰ ਵੀਡੀਓ ਨੂੰ ਮੁਖਤਸਰ ਰੱਖਣਾ ਬਿਹਤਰ ਹੁੰਦਾ ਕਿ ਤੂਲੇ ਕਲਾਮ ਜਿਹੜਾ ਉਹ ਬਿਹਤਰ ਚੀਜ਼ ਨਹੀਂ ਹੁੰਦੀ। ਲੇਕਿਨ ਅਗਰ ਦੋਸਤ ਕਹਿਣਗੇ ਤਾਂ ਮੈਂ ਇਹਦੇ ਉੱਤੇ ਇੱਕ ਹੋਰ ਵੀਡੀਓ ਵੀ ਬਣਾਵਾਂਗਾ। ਇਹਨਾਂ ਦੀ ਜਿਹੜੀ ਵਾਰ ਹੈ ਬਾਕੀ ਉਹਦੇ ਕੋਸ਼ਿਸ਼ ਹੈ ਅਜੇ ਹੋਰ ਵੀ ਮਜ਼ੇਦਾਰ ਨੇ ਦੱਸਣ ਵਾਲੇ। ਅਗਰ ਦੋਸਤਾਂ ਨੂੰ ਦਿਲਚਸਪੀ ਹੋਈ ਤਾਂ ਮੈਂ ਉਹ ਤੁਹਾਡੇ ਅੱਗੇ ਰੱਖਾਂਗਾ। ਦੋਸਤੋ ਅੱਜ ਇੱਕ ਹੋਰ ਗਵਾਹੀ ਹੋ ਗਈ ਪੰਜਾਬ ਦੇ ਸਾਂਝੇ ਸਮਾਜ ਦੀ, ਤੁਹਾਡੇ ਅੱਗੇ ਮੈਂ ਪਾ ਦਿੱਤੀ ਹੈ, ਜਿਹਦੇ ਵਿੱਚ ਸਭ ਤੋਂ ਪਹਿਲੇ ਅਸੀਂ ਪੰਜਾਬੀ ਸੀਗੇ, ਬਾਅਦ ਵਿੱਚ ਕੁਝ ਹੋਰ ਸੀਗੇ। ਅਗਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਕਾਦਰ ਯਾਰ ਦੀ ਜਿਹੜੀ ਵਾਰ ਹੈ ਉਹਦੇ ਬਾਰੇ ਤੁਹਾਨੂੰ ਦੱਸਾਂਗਾ। ਉਹ ਹਰੀ ਸਿੰਘ ਨਲਵਾ ਤੇ ਜਿਹੜਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਬਹੁਤ ਆਲਾ ਪਾਏ ਦੇ ਜਰਨੈਲ ਹੋਏ ਨੇ ਉਹਨਾਂ ਦੇ ਬਾਰੇ 'ਚ ਹੈ, ਔਰ ਉਹ ਵੀ ਦੇਖਣ ਵਾਲੀ ਵੀਡੀਓ ਹੋਏਗੀ। ਯਾਦ ਨਾਲ ਤੁਸੀਂ ਜ਼ਰੂਰ ਦੇਖਿਆ ਜੇ ਤੇ ਆਪਣੇ ਬਾਲਾਂ ਨੂੰ ਖੁਦ ਆਪਣੇ ਇਲਮ 'ਚ ਇਜ਼ਾਫਾ ਕਰਿਆ ਜੇ, ਕਿਉਂਕਿ ਪੰਜਾਬ ਜਿਹੜਾ ਹੈ ਉਹਦੀ ਸੱਚੀ ਤਾਰੀਖ ਜਿਹੜੀ ਹੈ ਉਹ ਐਸੀ ਲਿਟਰੇਚਰ 'ਚ ਛੁਪੀ ਹੋਈ ਹੈ, ਲੁਕੀ ਹੋਈ ਹੈ, ਜਿਹੜਾ ਮੈਂ ਤੁਹਾਡੇ ਅੱਗੇ ਕੱਢ ਕੇ ਤੇ ਪੇਸ਼ ਕਰ ਰਹੇ ਹਾਂ। ਕਾਸ਼ਮਨ ਸੰਧੂ ਨੂੰ ਇਜਾਜ਼ਤ ਦਿਓ, ਇਨਸ਼ਾਅੱਲਾ ਦੁਬਾਰਾ ਹਾਜ਼ਰ ਹੋਵਾਂਗੇ ਨਵੀਂ ਵੀਡੀਓ ਦੇ ਨਾਲ।